अस्सलाम वालेकुम नाज़रीन, मैं सरदार कमाल तो तुसी देख रहे हो सरदार कमाल ऑफिशियल चैनल। अज मैं जिस फनकार में थोड़ी मुलाकात करवाने जा रहा हूँ, बड़ा ही बिटी, बड़ा ही शरारती और बड़ा ही बाअदब। मेरी मुराद साढ़े गुजरावाला का शहजादा जनाब अमजद राना। आओ मुलाकात करने। अस्सलाम वालेकुम राना साहब। वालेकुम अस्सलाम सरदार साहब, ठीक ठाक? क्या कहने। अच्छा राना साहब, माशाल्लाह तुहाडी राजपूत बरादरी राना ते तुसीं ते जंगो जदल नाल भरपूर किरदार हो के मशहूर है। राणे लड़ते बहुत ने, तलवारां कढ़दे ने, ते तुसीं इस फील्ड तुहानूं कौन लाया ते किस तरह तुसीं आ गए इधर? इस फील्ड 'ਚ सरदार साहब मैनू कोई शौक भी नहीं सी ते ना मैनू कोई लगाव सी एक्टिंग नाल। मैं स्कूल दे विच शरारतां करना सा। अच्छा। साडा स्कूल सी इकबाल हाई स्कूल। अच्छा। ते पुराने ज़माने दा हाँ। उत्थे ना मेरे जिहड़े पुराने दोस्त ने ना वो मैनू मंत्री दे नाम तो याद जी ए मंत्री। अच्छा। ਜਿਹੜੇ ਮੇਰੇ ਕਲਾਸ ਫੈਲੋ ਹੈ ਤੁਹਾਡਾ ਇੰਟਰਵਿਊ ਦੇਖਣਗੇ ਉਹ ਸਮਝ ਜਾਣਗੇ। ਉਹ ਪੁਰਾਣੇ ਬੁੱਤਾਂ ਦੇ ਬੋਤੋ ਦੇ ਵਿੱਚ ਪਏ ਸਨ, ਪੁਰਾਣੇ ਸੇਫ ਹੋਏ ਇੱਕਦਮ, ਠੀਕ ਹੈ, ਬਕਾਇਦਾ ਮੰਦਰ ਬਣੇ ਸਨ। ਉੱਥੇ ਨਾ ਅਸੀਂ ਐਵੇਂ ਹੀ ਇੱਕ ਮੁੰਡੇ ਨੂੰ ਅੱਗੇ ਲਾ ਕੇ ਦੂਜੇ ਨੂੰ ਲਾ ਕੇ ਨਾ ਤੇ ਉਹ ਗਲਤ ਮੰਤਰ ਪੜ੍ਹਨੇ, ਹੁਣ ਤਣੀ ਹੁਣ ਤਣੀ ਨਫਾ ਕਰਾਉਣੇ। ਉਹ ਸਕੂਲ 'ਚ ਮੈਂ ਮੰਤਰੀ ਮਸ਼ਹੂਰ ਹੋ ਗਿਆ, ਸ਼ਰਾਰਤਾਂ ਕਰਨੀਆਂ। ਤੇ ਇੱਕ ਸਾਡਾ ਦੋਸਤ ਸੀ, ਉਹ ਕਹਿੰਦਾ ਜੀ ਮੇਰਾ ਇੱਕ ਡਾਇਰੈਕਟਰ ਵਾਕਫ ਹੈ ਬਾਬਾ ਸ਼ਾਹਦ ਇਜਾਜ਼। ਵਾਹ। ਤੇ ਮੈਂ ਤੈਨੂੰ ਉਹਨਾਂ ਕੋਲ ਲੈ ਚੱਲਾਂ। ਮੈਂ ਨਾ ਚੀਜ਼ੇ ਦਾ ਲਫ਼ਜ਼ ਮੈਨੂੰ ਹੁਣ ਪਤਾ ਲੱਗਾ ਚੀਜ਼ਾ ਕੀ ਹੁੰਦਾ, ਪਹਿਲੇ ਨਹੀਂ ਸੀ ਪਤਾ। ਉਹ ਮੈਨੂੰ ਉਹਨਾਂ ਕੋਲ ਲੈ ਗਏ ਸਰਦਾਰ ਸਾਹਿਬ। ਉਹਨਾਂ ਕੋਲ ਖੜਿਆ, ਉਹਨਾਂ ਨੇ ਕਿਹਾ ਜੀ ਇਹ ਮੁੰਡਾ ਬੜਾ ਕਾਮੇਡੀਅਨ ਹੈ, ਇਹਨੂੰ ਨਾ ਤੁਸੀਂ ਅਜ਼ਮਾਓ, ਇਹਨੂੰ ਡਰਾਮੇ 'ਚ ਕੰਮ ਕਰਾਓ। ਤੇ ਉਹ ਨਾ ਬਾਬਾ ਜੀ ਨੇ ਵੇਖਿਆ, ਉਹਨਾਂ ਨੇ ਕਿਹਾ ਰਹਿਣ ਦੇ, ਨਾ ਕਰ, ਤੂੰ ਤਾਲੀਮ ਹਾਸਲ ਕਰ। ਮੈਂ ਕਿਹਾ ਨਹੀਂ, ਮੈਂ ਕਰਨਾ। ਗੁੱਡ। ਫਿਰ ਮੈਂ ਮੈਟਰ ਕਰ ਲਿਆ। ਫਿਰ ਮੈਂ ਜੋ ਕੰਪਨੀ 'ਚ ਜੌਬ ਕਰਨ ਲੱਗ ਗਿਆ। जो कंपनी की करी? ਇਹ ਚੀਮਾ ਟੌਫੀ ਬਣਾਉਂਦੀ। अच्छा। ਉੱਥੇ ਮੈਂ ਕੰਮ ਕਰਨਾ। ਉੱਥੇ ਵੀ ਮੈਂ ਬੜੀਆਂ ਸ਼ਰਾਰਤਾਂ ਕਰਨੀਆਂ, ਮਤਲਬ ਕਿ ਅੱਛਾ ਕੰਮ ਕਰਨਾ ਸੀ, ਮੇਰੀ ਅੱਛੀ ਸੈਲਰੀ ਸੀ। ਮੈਂ ਕਿਹਾ ਨਹੀਂ, ਡਰਾਮਾ ਹੁਣ ਕਰਨਾ। अच्छा, यानी कि लगन लगी तुहानूं हुण मैं ड्रामा ही बाबा शाह इजाज़ साहब दे पिछे चढ़ गए तुसीं? ਹਾਂਜੀ। अच्छा। ਉਹ ਪਹਿਲਾ ਡਰਾਮਾ ਉਹਨਾਂ ਨੇ ਮੈਨੂੰ ਕਰਾਇਆ ਤੇ ਉਹਦੀ ਨਾ ਉਹਨਾਂ ਨੇ ਰਿਹਰਸਲ ਕਰਾਈ 41 ਦਿਨ। बाबा जी ਹਾਂਜੀ। कि शायद अक के नस जाए यार, इन्नी मेहनत 41 दिन। ਲੇਕਿਨ ਸਰਦਾਰ ਸਾਹਿਬ ਉਹ 41 ਦਿਨ ਦੀ ਰਿਹਰਸਲ ਦੇ ਵਿੱਚ ਮੈਂ ਇੰਨਾ ਕੁ ਪੱਕਾ ਹੋ ਗਿਆ, ਕੁਦਰਤੀ ਅੱਲਾ ਲਈ। ਤੇ ਉਹ ਮੈਂ ਪਹਿਲਾ ਡਰਾਮਾ ਕੀਤਾ ਤੇ ਮੈਨੂੰ 6000 ਰੁਪਏ ਮਿਲੇ। भी 41 दिन जिस ड्रामे की रिहर्सल की थी, कितना अरसा चलिया? ਉਹ ਚੱਲਿਆ ਜੀ ਕੋਈ 2 ਮਹੀਨੇ। अच्छा जी, फिर गुजरावाला में ही? ਔਰ ਸ਼ਾਦਮਾਨਾ ਵਿੱਚ। अच्छा जी। ਹਾਂਜੀ। की नाम से ड्रामे का? ਇਹ ਬਸਤੀ ਕੈਸੇ ਲੋਕ। वाह। यानी कि ਤੁਹਾਡੀ पेमेंट ਤੁਹਾਨੂੰ ਅੱਜ ਤੱਕ ਯਾਦ ਹੈ कि 6000 ਪਹਿਲੀ ਤੁਹਾਨੂੰ ਪਹਿਲੇ ਡਰਾਮੇ ਦੇ ਮੈਨੂੰ ਪੈਸੇ ਮਿਲੇ ਤੇ ਮੈਂ ਸਮਝਣਾ ਮੈਂ ਖੁਸ਼ ਨਸੀਬ ਫਨਕਾਰ ਆ ਕਿ ਪਹਿਲੇ ਡਰਾਮੇ ਦੇ ਪਏ। पेमेंट मिल गई? ਹਾਂਜੀ। अच्छा जी। तो ਮੈਨੂੰ ਫਿਰ ਚਸਕਾ ਪੈ ਗਿਆ। ਮੈਂ ਕਿਹਾ ਇਹ ਤਾਂ ਬੜਾ ਵਧੀਆ ਕੰਮ ਹੈ, ਨਾਲ ਲੋਕਾਂ ਨੂੰ ਹਿਸਾਬ ਨਾਲ ਪੈਸੇ ਮਿਲਦੇ। पैसे भी मिलते? ਹਾਂਜੀ। बहुत सोहना काम है। ਹਾਂਜੀ। ਤੇ ਤੁਹਾਡੇ ਉਸਤਾਦ ਕੌਣ ਨੇ ਇਸ ਫੀਲਡ 'ਚ? ਮੇਰੇ ਇਸ ਫੀਲਡ ਵਿੱਚ ਉਸਤਾਦ ਨੇ ਜੀ ਬਾਬਾ ਸ਼ਾਹਦ ਇਜਾਜ਼ ਸਾਹਿਬ ਤੇ ਫਿਰ ਸ਼ਾਗਰ ਮਿਰਜ਼ਾ ਸਾਹਿਬ। ਅੱਛਾ, ਸ਼ਾਇਦ ਮੇਰੇ ਸਾਥ ਤੁਹਾਡੇ ਉਸਤਾਦਾਂ 'ਚ ਨੇ? ਹਾਂਜੀ, ਉਹਨਾਂ ਕੋਲ ਮੈਂ ਰਿਹਾ ਹਾਂ। ਉਹਨਾਂ ਕੋਲ ਤੁਸੀਂ ਵੀ ਉਸ ਦੌਰ 'ਚ ਇਕੱਠੇ ਹੁੰਦੇ ਹੋ? ਮੈਂ ਵੀ ਤੁਹਾਡੇ ਕੋਲ ਰਹਿਣਾ ਸਾਂ। ਨਹੀਂ ਨਹੀਂ, ਅਸੀਂ ਤੁਹਾਡੇ ਇਕੱਠੇ ਹੀ ਸਾਂ ਸਰ ਜੀ, ਇਕੱਠੇ ਹੀ ਸਾਂ। ਤੁਸੀਂ ਵੀ ਉਸਤਾਦ ਹੋ। ਤੇ ਸਲੀਮ ਅਲਬੇਲਾ ਸਾਹਿਬ ਦਾ ਮੈਂ ਗਨ ਰੱਖ ਕੇ ਨਾ ਪਿਸਟਲ ਫਿਰ ਧਾਗਾ ਬਣਾਇਆ। ਅੱਛਾ ਜੀ। ਜੋ ਮਤਲਬ ਧਾਗਾ ਬੰਨ ਨਹੀਂ ਸੀ ਰਹੇ, ਕੀ ਚੱਕਰ ਸੀ? ਨਹੀਂ, ਮੈਂ ਤਾਂ ਸ਼ਾਗਿਰਦ ਪਾ ਮੈਨੂੰ ਉਸਤਾਦ। ਯਾਰ ਬੜੇ ਨਫੀਸ ਫਨਕਾਰ ਨੇ। ਅੱਛਾ, ਤੁਸੀਂ ਯਾਨੀ ਕਿ ਗਾਨਾ ਬੰਨ ਸ਼ਗਿਰ ਤੁਸੀਂ ਸਲੀਮ ਅਲਬੇਲਾ ਸਾਹਿਬ ਦੇ? ਹਾਂਜੀ, ਉਹ ਉਹਨਾਂ ਕੋਲ ਮੈਂ ਗਨ ਪੁਆਇੰਟ ਤੇ ਬਣਵਾਇਆ ਤਾਂ। ਅੱਛਾ ਜੀ। ਉਹਨਾਂ ਨੇ ਯਾਦ ਕੇ ਬਣਿਆ ਐਲਾ ਸ਼ਾਗਿਰਦ ਦਾ। ਅੱਛਾ ਜੀ, ਫਿਰ ਤੁਸੀਂ ਲਾਹੌਰ ਵੀ ਚਲੇ ਗਏ ਸੋ, ਬੜਾ ਅੱਛਾ ਤੁਹਾਨੂੰ ਮੌਕਾ ਲਾਹੌਰ ਮਿਲਿਆ। ਤੁਸੀਂ ਉਮਰ ਸ਼ੀਸ਼ਾ ਦੇ ਡਰਾਮੇ ਦੇ ਲਈ ਕੰਮ ਕੀਤਾ। ਤੁਹਾਡੇ ਨਾਲ ਹੀ ਕੀਤਾ। ਇਕੱਠੇ ਸਾਂ। ਹਾਂਜੀ। ਲੇਕਿਨ ਮਾਸ਼ਾਅੱਲਾ ਤੁਸੀਂ ਬੜੇ ਉੱਥੇ ਹਾਈਲਾਈਟ ਹੋ ਰਹੇ ਸੋ, ਕਲਿੱਕ ਹੋਏ ਸੋ। ਤੇ ਫਿਰ ਕੀ ਅਚਾਨਕ ਕਿਉਂ ਫੈਸਲਾ ਕੀਤਾ ਵਾਪਸ ਆਉਣ ਦਾ ਵੀਰਾਂ ਨੇ? ਸਰਦਾਰ ਸਾਹਿਬ ਮੇਰੀ ਹੋ ਗਈ ਸ਼ਾਦੀ। ਅੱਛਾ। ਉਦੋਂ ਕੁਆਰੇ ਸਾਂ। ਲਾਹੌਰ ਅਗਰ ਅਸੀਂ ਕੁਆਰੇ ਹੁੰਦੇ ਤਾਂ ਭਾਵੇਂ 100 ਸਾਲ ਹੀ ਰਹੀ ਜਾਂਦੇ। ਸਹੀ। ਫਿਰ ਜ਼ਿੰਮੇਦਾਰੀਆਂ ਵੱਧ ਗਈਆਂ, ਬੀਵੀ ਬੱਚੇ। ਉਹ ਫਿਰ ਗੁਜਰਾਂਵਾਲੇ ਅੱਛੀ ਹੈਂਡਸਮ ਪੇਮੈਂਟ ਮਿਲਣ ਲੱਗ ਪਈ ਤੇ ਫਿਰ ਅਸੀਂ ਕਿਹਾ ਚਲੋ ਆਪਣਾ ਸ਼ਹਿਰ ਲਈ। ਤੁਸੀਂ ਵੀ ਲਾਹੌਰੋਂ ਆ ਹੀ ਜਾਂਦੇ ਹੋ, ਹੁਣ ਆਏ ਹੋ ਨਾ ਜੀ। ਮੈਂ ਸਮਝਦਾ ਵਾਂ ਕਿ ਗੁਜਰਾਂਵਾਲੇ ਕੰਮ ਕਰਨਾ ਹੈ ਜੀ ਜੀ ਲਾਹੌਰ ਕੰਮ ਕਰ ਰਹੇ, ਕਿਉਂਕਿ ਹਰ ਹਫਤੇ ਸਾਡੇ ਨਾਲ ਲਾਹੌਰ ਦਾ ਹੀ ਇੱਕ ਸਟਾਰ ਖਲੋਦਾ। ਬਿਲਕੁਲ ਸੀ। ਨਹੀਂ ਮਤਲਬ ਲਾਹੌਰੋਂ ਆਉਣ ਦੀ ਸਿਰਫ ਤੁਹਾਡੀ ਸ਼ਾਦੀ ਵਜ੍ਹਾ, ਹੋਰ ਕੋਈ ਵਜ੍ਹਾ? ਹਾਂਜੀ, ਘਰੇਲੂ ਵਜ੍ਹਾ। ਬੰਦਾ ਫੈਡਅਪ ਹੋ ਕੇ ਜਾਂਦਾ ਕਿ ਯਾਰ ਮੈਨੂੰ ਉੱਥੇ। ਨਹੀਂ ਫੈਡਅਪ ਤੇ ਅਸੀਂ ਹੋਏ ਹੀ ਨਹੀਂ। ਤੁਹਾਡੇ ਹੁੰਦੇ ਅਸੀਂ ਉੱਥੇ ਫੈਡਅਪ ਹੋਣਾ ਸੀ। ਬੜਾ ਹੀ ਮਜ਼ਾ ਆਇਆ, ਇੰਨਾ ਮਜ਼ਾ ਆਇਆ। ਤੁਸੀਂ ਲੋਕਾਂ ਨੇ ਇੰਨਾ ਪਿਆਰ ਕੀਤਾ। ਸਿਰਫ ਆਏ ਆ ਕਿ ਮਾਂ-ਬਾਪ ਓਲਡ ਹੋ ਗਏ ਸਨ ਤੇ ਸ਼ਾਦੀ ਹੋ ਗਈ ਸੀ, ਉਹਨਾਂ ਦੀ ਵੀ ਜ਼ਿੰਮੇਵਾਰੀ। ਸ਼ਾਦੀ ਤੁਹਾਡੀ ਫੀਲਡ 'ਚ ਹੋਈ ਹੈ ਜਾਂ ਫੈਮਿਲੀ 'ਚ? ਮੇਰੀ ਫੈਮਿਲੀ 'ਚ। ਫੈਮਿਲੀ 'ਚ ਹੋਈ? ਸਿਆਲਕੋਟ। ਸਿਆਲਕੋਟ। ਅੱਛਾ, ਸਿਆਲਕੋਟ ਗਏ ਤੁਸੀਂ? ਤੇ ਕਿੰਨੇ ਬੱਚੇ ਮਾਸ਼ਾਅੱਲਾ? ਮਾਸ਼ਾਅੱਲਾ ਮੇਰੇ 4 ਬੱਚੇ।
2 ਬੇਟੇ 2 ਬੇਟੇ। ਤੇ ਬੇਟਿਆਂ ਚੋਂ ਕਿਸੇ ਨੂੰ ਸ਼ੌਕ ਹੈ ਤਾਂ ਫੀਲਡ ਚ ਆਉਣ ਦਾ? ਨਹੀਂ ਹਾਲੇ ਤੇ ਉਹ ਛੋਟੇ ਨੇ, ਉਹ ਸ਼ਰਾਰਤਾਂ ਵਿੱਚ ਕਰਦੇ ਨੇ। ਉਹਦੀ ਸ਼ਰਾਰਤ ਪਿਓ ਉਹ ਸ਼ਰਾਰਤੀ ਵੀ ਨੇ? ਹਾਂਜੀ। ਕਦੇ ਕੋਈ ਜੁਗਤ ਕੀਤੀ ਹੋਵੇ, ਕੋਈ ਸ਼ਰਾਰਤ, ਕੋਈ ਬੱਚੇ ਦੀ ਤੁਹਾਨੂੰ ਯਾਦ ਹੋਵੇ ਯਾਰ ਮੇਰੇ ਨਾਲ ਬੱਚੇ ਨੇ ਇਹ ਕੀਤਾ, ਉਹ ਤੁਸੀਂ ਸ਼ੇਅਰ ਕਰਨਾ ਚਾਹੋਗੇ ਸਾਨੂੰ? ਹਾਂਜੀ, ਮੇਰੀ ਵੱਡੀ ਬੇਟੀ ਹੈ ਨਾ, ਤੇ ਉਹ ਨਾ ਮੈਂ ਫੋਨ ਤੇ ਗੱਲ ਕਰ ਰਿਹਾ ਤੇ ਨਾਲ ਹੱਸ ਰਿਹਾ, ਤਾਂ ਖੁੱਲ੍ਹਾ ਹੀ ਹੱਸ ਰਿਹਾ। ਅੱਛਾ। ਤੇ ਉਹ ਆਪਣੀ ਮਾਮਾ ਪਾਪਾ ਪਾਗਲ ਹੋ ਗਏ। ਯਾਰ ਦੇਖੋ ਬੱਚੀ ਨੂੰ ਸਮਝ ਆ ਗਈ ਕਿ ਪਾਪਾ ਪਾਗਲ ਹੋ ਗਏ ਨੇ, ਸਾਡੇ ਫੀਲਡ ਵਾਲਿਆਂ ਨੂੰ ਕਿਉਂ ਨਹੀਂ ਸਮਝ ਆ ਰਿਹਾ? ਇਹ ਤਾਂ ਸਰਦਾਰ ਸਾਹਿਬ ਹੁਣ ਤੁਸੀਂ ਜੋ ਮਰਜ਼ੀ ਮੈਂ ਕਹੋ। ਪਿਆਰ ਨਾਲ ਗੱਲ ਕਰ ਰਿਹਾ। ਅੱਛਾ ਰਾਣਾ ਸਾਹਿਬ, ਡਰਾਮਾ ਮਾਸ਼ਾਅੱਲਾ ਗੁਜਰਾਂ ਵਾਲਾ ਵੀ ਹੋ ਰਿਹਾ, ਸਾਰੀ ਜਗ੍ਹਾ ਤੇ ਹੋ ਰਿਹਾ। ਕਿਆ ਤੁਸੀਂ ਮੁਤਮਿਨ ਹੋ ਡਰਾਮੇ 'ਚ? ਸਮ ਟਾਈਮ ਵੀਡੀਓ ਵੇਖਣ ਨੂੰ ਕਦੀ ਮਿਲਦਾ ਹੈ, ਸ਼ਾਇਦ ਗੁਜਰਾਂ ਵਾਲਾ ਦਾ ਵੀ ਹੋਏਗਾ, ਹੋਰ ਇਲਾਕਿਆਂ ਦਾ ਵੀ ਹੈਗਾ, ਜਿਹੜੀ ਤੁਸੀਂ ਸਮਝਦੇ ਹੋ ਕਿ ਗੰਦੀ ਗੱਲ ਅਸੀਂ ਕਰ ਰਹੇ ਹਾਂ, ਉਹ ਗੰਦੀ ਜੁਗਤ ਕਰ ਰਹੇ ਹਾਂ, ਗੰਦੀ ਹਰਕਤ ਕਰ ਰਹੇ ਹਾਂ, ਕੋਈ ਵੀ ਕਰੇ, ਮੈਂ ਕਰਾਂ ਕੋਈ ਹੋਰ ਕਰੇ, ਇਹ ਮਾਯੂਬ ਨਹੀਂ ਲੱਗਦਾ ਤੁਹਾਨੂੰ ਕਿ ਤੁਸੀਂ ਕਦੀ ਮਹਿਸੂਸ ਕੀਤਾ ਕਿ ਅਗਰ ਮੈਂ ਇੰਦਾ ਗੰਦਾ ਕੰਮ ਕਰਾਂਗਾ ਮੈਂ ਆਪਣੇ ਬੱਚਿਆਂ ਨੂੰ ਬਹਿ ਕੇ ਵੇਖ ਸਕਦਾ ਕਿ ਨਹੀਂ ਵੇਖ ਸਕਦਾ? ਸਰਦਾਰ ਸਾਹਿਬ, ਮੈਂ ਕਈ ਵਾਰੀ ਗੰਦੀ ਗੱਲ ਰੋਕਣ ਦੀ ਕੋਸ਼ਿਸ਼ ਕੀਤੀ ਹੈ ਕਿ ਨਾ ਕਰੀਏ। ਹੁਣ ਜਿਹੜਾ ਸਾਡਾ ਇਨਵੈਸਟਰ ਹੈ ਨਾ ਸਰਦਾਰ ਸਾਹਿਬ, ਉਹ ਪੜ੍ਹਿਆ ਲਿਖਿਆ ਨਹੀਂ। ਉਹ ਕਹਿੰਦਾ ਕਿਹੜਾ ਬੰਦਾ ਲਾਫਟਰ ਲੈ ਰਿਹਾ, ਇਹ ਲੈ ਰਿਹਾ, ਇਹਨੂੰ ਕਾਸਟ ਕਰੋ ਯਾਰ, ਰਾਣੇ ਦੇ ਨਾਂ ਤੇ ਕਾਟਾ ਮਾਰਦੇ ਹੋਏ ਤੇ ਹਸਾਉਂਦਾ ਹੀ ਨਹੀਂ। ਉਹਨੂੰ ਨਹੀਂ ਪਤਾ ਕਿ ਕਿੰਜ ਹਸਾ ਰਹੇ ਨੇ, ਗਾਲਾਂ ਕੱਢ ਕੇ ਹਸਾ ਰਹੇ ਨੇ, ਐਕਟਿੰਗ ਕਰਕੇ ਹਸਾ ਰਹੇ ਨੇ ਜਾਂ ਜ਼ੋਰ ਲਾ ਰਹੇ ਨੇ। ਉਹਨੂੰ ਸਿਰਫ ਇਹ ਹੈ ਕਿ ਪਬਲਿਕ ਜਿਹੜੀ ਉਹਦੇ 'ਚ ਰੋਲਾ ਹੋਵੇ। ਇਹ ਰੋਲਾ ਮੰਗਣ ਵਾਲੇ ਪ੍ਰੋਡਿਊਸਰ ਨੇ, ਇਹਨਾਂ ਨੂੰ ਨਹੀਂ ਹੈ ਕਿ ਲਾਫਟਰ ਕਲੈਪ ਕੀ। ਨਹੀਂ ਤਾਂ ਰਾਣਾ ਸਾਹਿਬ, ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਗੰਦੀ ਗੱਲ ਤੋਂ ਇਲਾਵਾ ਹੁਣ ਪਬਲਿਕ ਨਹੀਂ ਹੱਸੇ? ਨਹੀਂ ਹੱਸਦੀ ਹੈ, ਗੰਦੀ ਗੱਲ ਤੋਂ ਇਲਾਵਾ ਕਿਉਂ ਨਹੀਂ ਹੱਸਦੀ? ਜਿਹੜਾ ਤੁਸੀਂ ਅਸੀਂ ਲੋਕਾਂ 41 ਦਿਨ ਤੁਸੀਂ ਜਿਸ ਡਰਾਮੇ ਦੀ ਰਿਹਰਸਲ ਕੀਤੀ ਹੈ, 2 ਮਹੀਨੇ ਚੱਲਿਆ, ਉਹ ਵੀ ਡਰਾਮਾ ਇਸੇ ਸਟੇਜ ਤੇ ਹੀ ਹੋਇਆ ਸੀ? ਉਹਦੇ 'ਚ ਤੇ ਫੈਮਲੀਆਂ ਬੈਠੀਆਂ ਸਨ। ਮਤਲਬ ਉਹ ਤੁਸੀਂ ਕੀਤਾ ਨਾ ਡਰਾਮਾ, ਕਿਸੇ ਹੋਰ ਤੋਂ ਨਹੀਂ ਕੀਤਾ। ਫਿਰ ਇਸ ਗੱਲ ਤੇ ਕਿਉਂ ਇਤਫਾਕ ਕਰ ਰਹੇ ਹੋ ਕਿ ਅਸੀਂ ਗੰਦੀ ਗੱਲ ਕਰਾਂਗੇ ਤਾਂ ਲੋਕੀ ਹੱਸਣ? ਸਰ ਜੀ, ਉਸ ਵਕਤ ਵਿੱਚ ਕੋਈ ਅਦਾਕਾਰ ਗੰਦੀ ਗੱਲ ਨਹੀਂ ਸੀ ਕਰ ਰਿਹਾ। ਮੇਰੀ ਗੱਲ ਨੂੰ ਤੁਸੀਂ ਅੰਡਰਸਟੈਂਡ ਕਰੋਗੇ ਤੁਸੀਂ। ਅੱਛਾ, ਇਹ ਕੋਈ ਮੁਸ਼ਕਲ ਤਾਂ ਨਹੀਂ ਜੇ ਤੁਸੀਂ ਗੰਦੀ ਗੱਲ ਨਹੀਂ ਕਰ ਰਹੇ, ਜੇ ਡਰਾਮਾ ਹੋ ਰਿਹਾ ਹੋਵੇ, ਤੁਸੀਂ ਜਿਹੜੇ ਤੁਹਾਡੇ ਸਾਥੀ ਆਰਟਿਸਟ ਨੇ, ਇਹਦੇ 'ਚ ਕਿਹੜਾ ਕੋਈ ਮਲੰਗੀ ਕਾਸ ਕੀਤਾ ਹੈ, ਜਗਰੂ ਹੈ ਜਾਂ ਕੋਈ ਜਗ੍ਹਾ ਹੈ, ਜਾਂ ਕੋਈ ਆ ਗਿਆ ਤੇ ਮਤਲਬ ਪੀਰੇ ਵਾਲਾ ਤੁਹਾਡਾ ਕੰਮ ਤੇ ਕਰਦਾ? ਫਨਕਾਰ ਹੀ ਸਾਰੇ ਕੰਮ ਕਰਦੇ ਨਾ, ਤੁਸੀਂ ਉਹਨੂੰ ਮਨਾ ਕਰ ਸਕਦੇ ਯਾਰ ਬਣੀ ਗੰਦੀ ਗੱਲ ਨਹੀਂ ਕਰ ਰਿਹਾ, ਹੋਰ ਵੀ ਨਾ ਕਰੇ, ਅਸੀਂ ਇੱਕ ਅੱਛਾ ਡਰਾਮਾ ਦੇਣਾ ਹੈ। ਉਹ ਫਿਰ ਨਾ ਪ੍ਰੋਡਿਊਸਰ ਨੂੰ ਕਹਿੰਦਾ ਮੇਰੇ ਕੋਲੋਂ ਜੈਲਸ ਹੋ ਗਏ। ਜੈਲਸ ਵਿੱਚ ਕਿਹੜੀ ਗੱਲ ਹੈ? ਪ੍ਰੋਡਿਊਸਰ ਯਾਰ ਇਤਨਾ ਵੀ ਜਾਹਿਲ ਨਹੀਂ ਹੈਗਾ ਮੈਂ ਜਿਹੜਾ ਕਹਿੰਦਾ ਤੁਹਾਨੂੰ ਜੀ ਦੇਖ ਕੇ ਪੈਸੇ ਦਿੰਦਾ ਕਿ ਇਹਦੀ ਪੇਮੈਂਟ ਕਿੰਨੀ ਬਣਦੀ ਹੈ, ਠੀਕ ਹੈ ਜੀ, ਜਿਹੜਾ ਤੁਹਾਡੇ ਸ਼ੋਅ ਦੇ ਪੈਸੇ ਕੱਟ ਲੈਂਦਾ ਹੈ, ਜਿਹੜਾ ਤੁਹਾਡੀ ਛੁੱਟੀ ਕੱਟ ਲੈਂਦਾ ਹੈ, ਉਹ ਪ੍ਰੋਡਿਊਸਰ ਬਹੁਤ ਸਮਝਦਾਰ ਹੁੰਦਾ ਹੈ। ਬਿਲਕੁਲ ਸਮਝਦਾਰ ਹੁੰਦਾ ਹੈ। ਇਸ ਮਾਮਲੇ 'ਚ ਨਹੀਂ ਜੀ ਸਮਝਦਾਰ ਹੁੰਦਾ, ਉਹਨੇ ਸਪੋਰਟ ਕਰਨਾ ਹੈ ਜੋ ਮਰਜ਼ੀ, ਉਹਨੂੰ ਲਾਫਟਰ ਦੀ, ਉਹਦੀ ਜ਼ਿੰਦਗੀ ਲਾਫਟਰ ਦੇ, ਕਿ ਇਹ ਬੰਦਾ ਲਾਫਟਰ ਲੈ ਰਿਹਾ, ਮੈਂ ਅੱਛੀ ਗੱਲ ਕਰ ਰਿਹਾ, ਉਹਨੂੰ ਕੋਈ ਪਰਵਾਹ ਨਹੀਂ। ਹੁਣ ਮੈਂ ਤੁਹਾਨੂੰ ਮਿਸਾਲ ਦੇਣਾ ਵਾ, ਅਸੀਂ ਸਾਰੇ ਇੱਥੇ ਕੰਮ ਕਰਨ ਦੇ ਆ, ਮੈਂ ਵਾਂ, ਗੋਸ਼ੀ ਟੂ ਵੇ, ਮਿੱਠੂ ਜੀ ਵੇ, ਹੋਰ ਨੇ ਵਿੱਚ ਜ਼ੁਲਫੀ, ਉਹ ਵਿੱਚ ਬਿਹਤਰੀਨ ਗੱਲ ਕਰਦਾ, ਵਿੱਚ ਕਿਤੇ ਉਹਦੀ ਗੱਲ ਮਾਰੀ ਵੀ ਜਾਂਦੀ ਹੈ ਜਿਹੜੀ ਅੱਛੀ ਹੁੰਦੀ, ਕਿਉਂਕਿ ਜਦੋਂ ਪਤਾ ਚੜਿਆ ਹੁੰਦਾ ਗੰਦੀਆਂ ਗੱਲਾਂ ਦਾ, ਤੇ ਉਹਦੇ ਜਦੋਂ ਅੱਛੀ ਗੱਲ ਆਉਂਦੀ ਹੈ ਪਬਲਿਕ ਮਾਊਫ ਹੋ ਜਾਂਦੀ ਕਿ ਇਹ ਹੁਣ ਕੀ ਕਹਿੰਦੇ ਨੇ, ਇਹ ਕਿਹੜੇ ਟਰੈਕ ਦੀ ਗੱਲ ਕਰ ਰਿਹਾ ਤੇ ਇਹ ਸਾਰੇ ਕਿਹੜੇ ਟਰੈਕ ਦੀ ਗੱਲ। ਕਿਸੇ ਟਾਈਮ ਜ਼ੁਲਫੀ ਸਾਹਿਬ ਨੂੰ ਖਾ ਵੀ ਜਾਂਦਾ। ਅੱਛਾ, ਨਹੀਂ, ਮੇਰਾ ਖਿਆਲ ਹੈ ਕਿ ਜਿਸ ਦਿਨ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋ ਜਾਵੇ ਕਿ ਤੁਸੀਂ ਕਿਸ ਸ਼ਹਿਰ ਦੇ ਹੋ ਔਰ ਤੁਹਾਡੇ ਸ਼ਹਿਰ ਦੇ ਕਿਹੜੇ ਕਿਹੜੇ ਫਨਕਾਰ ਨੇ, ਫਖਰੀ ਅਹਿਮਦ ਸਾਹਿਬ, ਮਸੂਦ ਅਖਤਰ ਸਾਹਿਬ, ਮਸਤਾਨਾ ਸਾਹਿਬ, ਸੁਹੇਲ ਅਹਿਮਦ ਸਾਹਿਬ, ਬੱਬੂ ਬਰਾਲ ਸਾਹਿਬ, ਮੈਂ ਕੁਛ ਨਾ ਭੁੱਲ ਜਾਵਾਂ ਤਾਂ ਮੈਂ ਮਾਫੀ ਚਾਹਾਂਗਾ, ਇਹਨਾਂ ਲੋਕਾਂ ਨੇ ਲਾਹੌਰ ਜਾ ਕੇ ਜਾਂ ਕਦੀ ਆਪਣੀ ਜ਼ਿੰਦਗੀ ਮੇਰਾ ਖਿਆਲ ਉਹਨਾਂ ਨੇ ਗੰਦੀ ਗੱਲ ਨਹੀਂ ਕੀਤੀ। ਉਹਨਾਂ ਦੇ ਨਾਂ ਹਜੇ ਵੀ ਜ਼ਿੰਦਾ ਨੇ, ਜਿਹੜੇ ਦੁਨੀਆ ਤੋਂ ਚਲੇ ਗਏ ਉਹਨਾਂ ਦੇ ਨਾਂ ਜ਼ਿੰਦਾ ਨੇ ਔਰ ਜ਼ਿੰਦਾ ਰਹਿਣਗੇ, ਠੀਕ ਹੈ ਨਾ ਜੀ। ਤੇ ਉਹ ਮੈਂ ਦੇਖੋ, ਤੁਸੀਂ ਉਹਨਾਂ ਦੇ ਫਾਲੋਵਰ, ਤੁਸੀਂ ਜਿਸ ਤੇ ਫਾਲੋਵਰ ਹੈ ਤੁਹਾਡੇ ਫਾਲੋਵਰ ਅਸੀਂ ਨਹੀਂ, ਉਹਨਾਂ ਦੇ ਫਾਲੋਵਰ ਤੁਸੀਂ, ਤੁਹਾਡੇ 'ਚ ਵੀ ਕੈਟਾਗਰੀ ਨੇ, ਤੁਸੀਂ ਅੱਛੀ ਗੱਲ ਕਰਦੇ ਹੋ, ਕੋਈ ਫਨਕਾਰ ਗੰਦੀ ਗੱਲ ਕਰਦਾ, ਕੋਈ ਉਸ ਤੋਂ ਗੰਦੀ ਗੱਲ ਕਰਦਾ, ਕੋਈ ਅੱਛੀ ਕਰਦਾ। ਦੇਖੋ ਸਰਦਾਰ ਸਾਹਿਬ, ਗੱਲ ਵੇ ਟ੍ਰੈਂਡ ਦੀ, ਕਿ ਤੁਸੀਂ ਮਤਲਬ ਕੋਈ ਅੱਛੀ ਗੱਲ ਕਰ ਰਹੇ ਹੋ ਨਾ, ਤਾਂ ਤੁਸੀਂ ਵਿੱਚ ਦਲੇ ਜਾ ਰਹੇ ਹੋ, ਤੁਸੀਂ ਵੀ ਇਸੇ ਹੀ ਫੀਲਡ ਵਿੱਚ ਹੈ ਹੋਗਾ ਨਹੀਂ, ਲੇਕਿਨ ਤੁਸੀਂ ਅਜ਼ਮ ਬਣਾਇਆ ਕਿ ਨਹੀਂ ਯਾਰ ਮੈਂ ਨਹੀਂ ਕਰਨੀ, ਮੈਂ ਅੱਛੀ ਹੀ ਗੱਲ ਕਰਨੀ ਹੈ ਤਾਂ ਕਿ ਜਿਹੜੀ ਪਬਲਿਕ 'ਚ ਜਾਵੇ। ਸਾਡੀ ਵੀ ਇਹੀ ਕੋਸ਼ਿਸ਼ ਹੈ, ਕਰਕੇ ਵੇਖਿਆ, ਬਾਹਰ ਬਹਿ ਗਏ, ਪ੍ਰੋਡਿਊਸਰ ਨੇ ਕਿਹਾ ਨੋ। ਕਿੰਨਾ ਵਕਤ ਹੋ ਗਿਆ ਇਸ ਫੀਲਡ 'ਚ? ਮੈਨੂੰ 20 ਸਾਲ ਹੋ ਗਏ। 20 ਸਾਲ ਤੋਂ ਮਾਸ਼ਾਅੱਲਾ ਤੁਸੀਂ ਕੰਮ ਕਰ ਰਹੇ ਹੋ ਔਰ ਐਵਰੀ ਨਾਈਟ ਤੁਸੀਂ ਥੀਏਟਰ ਤੇ ਹੀ ਹੁੰਦੇ ਹੋ? ਹਾਂਜੀ। ਤੇ ਰਾਣਾ ਸਾਹਿਬ, ਇਹ ਬੜੀ ਰੰਗੀਨ ਦੁਨੀਆ ਹੈ, ਬੜੇ ਮਜ਼ੇਦਾਰ ਦੁਨੀਆ ਇੱਥੇ, ਤੇ 7 ਦਿਨ ਬਾਅਦ ਇੱਥੇ ਡਰਾਮਾ ਚੇਂਜ ਹੁੰਦਾ, ਕਾਸਟ ਚੇਂਜ ਹੋ ਜਾਂਦੀ, ਜ਼ੇਨ ਚੇਂਜ ਹੋ ਜਾਂਦਾ, ਹਾਂਜੀ, ਪੈਸੇ ਨਵੇਂ ਸ਼ੁਰੂ ਹੋ ਜਾਂਦੇ 7 ਦਿਨਾਂ ਬਾਅਦ, ਤੇ ਕਾਸਟ ਵੀ ਬਦਲ ਜਾਂਦੀ। ਤੇ 20 ਸਾਲਾਂ 'ਚ ਕੋਈ ਇਸ਼ਕ ਨਹੀਂ ਹੋਇਆ? ਰਾਣਾ ਜਾਗਿਆ ਨਹੀਂ ਅੰਦਰ ਦਾ? ਨਹੀਂ ਸਰ, ਇਸ਼ਕ ਮੈਨੂੰ 20 ਸਾਲਾਂ 'ਚ ਹੋਇਆ ਨਹੀਂ, ਮੇਰੇ ਤੇ ਅੱਲਾ ਦਾ ਕਰਮ ਹੀ ਰਿਹਾ, ਇਹ ਉਹਦਾ ਸ਼ੁਕਰ ਹੀ ਹੈ ਕਿ ਅੱਜ ਹੋਸ਼ਮੰਦ ਆ। ਰਾਣਾ ਸਾਹਿਬ, ਫੋਨ ਤੇ ਸਹੂਲਤ ਹੈ ਕਿ ਦੇਖੋ ਨਾ, ਅਗਰ ਤੁਸੀਂ ਕਿਸੇ ਨਾਲ ਗੱਲ ਕਰਨਾ ਚਾਹੁੰਦੇ ਹੋ ਤਾਂ ਇੱਕ ਕੰਨ ਨਾਲ ਲਾਇਆ, ਤੁਹਾਨੂੰ ਪਤਾ ਹੈ, ਜਾਂ ਤੁਹਾਡੀ ਮਹਿਬੂਬਾ ਨੂੰ ਪਤਾ ਹੈ। ਹਾਂਜੀ। ਪਹਿਲੇ ਦੌਰ 'ਚ ਜਦੋਂ ਫੋਨ ਨਹੀਂ ਸੀ ਹੁੰਦੇ,
ਉਦੋਂ ਮਾਵਾਂ ਨੂੰ ਪਤਾ ਲੱਗ ਜਾਂਦਾ ਸੀ ਤੇ ਮਾਵਾਂ ਐਂਟਰੀ ਤੋਂ ਪਹਿਲੇ ਜੁੱਤੀਆਂ ਕੱਢ ਮਾਰਦੀਆਂ ਸਨ ਵੇ ਤੂੰ ਮੇਰੀ ਕੁੜੀਆਂ ਵੇਖਿਆ ਕਿਵੇਂ ਵੇ ਹੈ ਠਾ ਠਾ ਠਾ। ਉਹ ਪੂਰੀ ਟੀਮ ਫਿਰ ਇਕੱਠੀ ਹੋ ਕੇ ਸੁਲ੍ਹਾ ਕਰਾ ਰਹੀ ਹੁੰਦੀ ਸੀ। ਇਹ ਸਹੂਲਤਾਂ ਚਾਹੀਦੀ, ਸਹੂਲਤਾਂ ਨੂੰ ਇਸਤੇਮਾਲ ਕਰੋ। ਤੇ ਰਾਣਾ ਸਭ ਤੋਂ ਜ਼ਿੰਦਗੀ ਦਾ ਐਸਾ ਵਾਕਿਆ ਜਿਹੜਾ ਤੁਹਾਨੂੰ ਯਾਦ ਰਿਹਾ ਹੋਵੇ, ਜਿਹੜਾ ਤੁਸੀਂ ਨਾ ਭੁੱਲ ਸਕੇ ਹੋ, ਯਾਰ ਇਹ ਬੜਾ ਅਜੀਬ ਜਿਹਾ ਵਕੂਆ ਹੋਇਆ ਸੀ। ਡਾਂਸ ਜਿਹੜਾ ਨਾ ਗੁਜਰਾਂਵਾਲੇ ਚ ਲਾਉ ਨਹੀਂ ਸੀ। ਅੱਛਾ ਤੇ ਮਤਲਬ ਕਿ ਫੌਜ ਡਾਂਸ ਨਹੀਂ ਵੈਸੇ ਹੀ ਡਾਂਸ ਜੋ ਮਨਾ ਆਇਆ ਪਾਬੰਦੀ ਸੀ, ਉਹਨਾਂ ਨੇ ਕਿਹਾ ਕਿ ਡਾਂਸ ਨਹੀਂ ਕਰਨਾ। ਠੀਕ ਹੈ। ਤੇ ਡਾਂਸ ਦੀ ਜਿਹੜੀ ਉਹ ਹੋ ਰਿਹਾ ਸੀ ਡਾਂਸ ਡਰਾਮੇ ਬਗੈਰ ਇਜਾਜ਼ਤ ਤੋਂ। ਹੁਣ ਉਹਦੇ ਚ ਸੈਮਾ ਖਾਨ ਸਾਹਿਬ ਆ ਅੱਛਾ ਜੀ। ਤੇ ਸੀਨੀ ਸਿਆਲ ਹਾਂ ਔਰ ਇੱਕ ਕੁੜੀ ਸਾਰਾ ਚੌਧਰੀ। ਅੱਛਾ ਜੀ। ਪੁਲਿਸ ਦਾ ਛਾਪਾ ਪਿਆ ਹੈ ਤੇ ਮੈਨੂੰ ਇੱਕ ਸੇਫ ਜਗ੍ਹਾ ਦਾ ਪਤਾ ਸੀ ਸਾਈਡ ਵਿੱਚ, ਮੈਂ ਕਿ ਇੱਥੇ ਅਸੀਂ ਰੁਕ ਜਾਵਾਂਗੇ ਤੇ ਸਾਨੂੰ ਕੋਈ ਵੀ ਨਹੀਂ ਫੜ ਸਕਦਾ। ਠੀਕ ਹੋ। ਉਹ ਸਰਦਾਰ ਸਾਹਿਬ ਮੈਂ ਸੈਮਾ ਉਹ ਕੁੜੀ ਛੋਟੀ ਜਿਹੀ ਜਗ੍ਹਾ ਹੈ, ਜਦੋਂ ਜਾਨ ਬਚਾਣੀ ਹੋਵੇ ਕਿਸੇ ਦਾ ਕੋਈ ਗਲਤ ਜ਼ੇਨ ਨਹੀਂ ਸੀ ਹੈ, ਉੱਥੇ ਸੀ ਕੋਈ ਸੜਕੇ ਵੜ ਗਿਆ ਤੇ ਕੁੜੀ ਦੀ ਮਾਂ ਵੀ ਆ ਗਈ ਸੈਰਾ ਦੀ। ਇਹ ਸਕਰੀਨ ਹੈ ਸੈਲ ਤੇ ਦੀ। ਅੱਛਾ ਜੀ। ਸਕਰੀਨ ਦੇ ਅੱਗੇ ਸਪਾਈ ਫਿਰ ਰਿਹਾ ਹੈ, ਹੁਣ ਕੋਈ ਸ਼ੈ ਨਹੀਂ ਲੱਗ ਰਹੀ, ਸਕਰੀਨ ਦੇ ਅੱਗੇ ਸਪਾਈ ਫਿਰ ਰਿਹਾ ਤੇ ਅਸੀਂ ਲੁਕੇ ਹਾਂ ਤੇ ਯਕਦਮ ਉਹ ਜਿਹੜੀ ਕੁੜੀ ਸੈਰਾ ਸੀ ਉਹਦੀ ਅੰਮੀ ਦਾ ਢਕਾਰ ਨਿਕਲ ਗਿਆ। ਅੱਛਾ ਜੀ। ਸਮਝ ਤੇ ਗਏ ਹੋ। ਅੱਛਾ ਜੀ। ਉਹਦਾ ਨਿਕਲਿਆ ਢਕਾਰ ਯਾਰ ਅੱਛਾ ਜੀ। ਤੇ ਉਹਨੇ ਪੁਲਿਸ ਵਾਲੇ ਨੇ ਨਹੀਂ ਪੜਦਾ ਪਾੜਿਆ ਸਕਰੀਨ ਦਾ, ਉਹਦੇ ਦੀ ਸਕਰੀਨ ਕੀ ਸੈਲ ਮਿਲੀ, ਉਹਨੇ ਕਿਹਾ ਆ ਜਾਓ ਬਈ ਇੱਧਰ। ਓਏ ਹੋਏ ਹੋਏ ਹੋਏ। ਹੁਣ ਜਾ ਰਹੇ ਗੱਡੀ ਦੇ ਵਿੱਚ ਤੇ ਕਿਹੜੇ ਅਮਰੀ ਢਕਾਰ ਮਾਰੀ ਜਾਂ ਥਾਣੇ ਤੇ ਜਿਹਨੇ ਮਰਜ਼ੀ ਮਾਰ ਲਓ। ਮੈਂ ਮਾਂ ਨੂੰ ਕਿਹਾ, ਮੈਂ ਕਿਹਾ ਤੂੰ ਰੋਟੀ ਖਾਣੀ ਹੈ ਨਾਲ ਸਲਾਦ ਨਹੀਂ ਖਾਣਾ, ਤੂੰ ਮੂਲੀ ਨੂੰ ਤਾਂ ਵੇਖਣਾ ਹੀ ਨਹੀਂ। ਇਹਨਾਂ ਦੇ ਬੜੇ ਬੜੇ ਅਜੀਬ ਵਾਕਿਆ ਹੋਏ। ਮੇਰੀ ਯਾਦ ਤੇ ਰੌਕਸੀ ਮੇਰਾ ਭਾਂਜਾ ਸ਼ਲਾਦ, ਉਹ ਇੱਥੇ ਡਰਾਮਾ ਵੇਖਣਾ ਆ ਭਾ ਸ਼ੌਕਾ ਇੱਥੇ ਸੀ ਤੇ ਆਪਣਾ ਪਤਾ ਮਸਤਾਨਾ ਸਾਹਿਬ ਇੱਥੇ ਸਨ ਜਾਂ ਮਸਤਾਨਾ ਸਾਹਿਬ ਪਰ ਇੱਥੇ ਡਰਾਮਾ ਵੇਖਣਾ ਹੈ। ਮਸਤਾਨਾ ਸਾਹਿਬ ਇੱਥੇ ਸੰਨਾ ਵੀ ਉਸ ਛਾਪਾ ਪਿਆ ਜਦੋਂ। ਹਾਂਜੀ। ਉਹ ਛਾਪਾ ਇੱਥੇ ਪਿਆ ਤੇ ਉਹਨੂੰ ਪਤਾ ਨਹੀਂ ਸੀ ਉਹ ਪਰਦੇਸੀ ਸੀ। ਅੱਛਾ। ਉਹਨੇ ਕੰਧ ਟੱਪੀ ਤੇ ਪਿੱਛੇ ਛਾਲ ਮਾਰੀ ਤੇ ਪਿਛਲੇ ਪਾਸੇ ਖੂਹ ਸੀ। ਹਾਂਜੀ ਮੈਂ ਵੀ ਉਹਦੇ ਚ ਡਿੱਗਾ, ਉਹ ਤੁਹਾਡਾ ਭਾਂਜਾ ਮੇਰੇ ਨਾਲ ਹੀ ਡਿੱਗਾ। ਅੱਛਾ ਜੀ। ਉਹ ਖੂਹ ਚ ਡਿੱਗਿਆ ਮੇਰੇ ਅੱਜ ਵੀ ਨਿਸ਼ਾਨ ਹੈ ਪੈਰ 'ਚ, ਇਹ ਮੇਰਾ ਪੈਰ ਉਦੋਂ ਪਾਟ ਗਿਆ, ਉਹ ਖੂਹ ਦੇ ਵਿੱਚ ਮੈਂ ਡਿੱਗਾ, ਵਿੱਚ ਸੀ ਬੋਤਲ ਕੱਚ, ਉਹ ਵੱਜਾ ਮੇਰੇ। ਦੇਖੋ ਉਹ ਕੈਸਾ ਟਾਈਮ ਸੀ ਜਦੋਂ ਇਸ ਤਰ੍ਹਾਂ ਛਾਪੇ ਪੈਂਦੇ ਸਨ ਤੇ ਮੈਂ ਇਹ ਚਾਹ ਰਿਹਾ ਕਿ ਅਸੀਂ ਆਪਣੇ ਕੰਮ ਨੂੰ ਇਤਨਾ ਦਰੁਸਤ ਕਰ ਲਈਏ ਕਿ ਪੁਲਿਸ ਸਾਨੂੰ ਸਲੂਟ ਕਰੇ, ਸਾਡੇ ਪਿੱਛੇ ਛਾਪੇ ਮਾਰਨਾ ਆਵੇ। ਬਿਲਕੁਲ ਠੀਕ ਹੈ ਜੀ। ਉਹ ਸਾਰੇ ਪਾਸੇ ਜਿੱਥੇ ਵੀ ਥੀਏਟਰ ਹੋ ਰਿਹਾ, ਜਿੱਥੇ ਵੀ ਥੀਏਟਰ ਹੋ ਰਿਹਾ, ਜਿੱਥੇ ਥੀਏਟਰ ਕਰਨ ਵਾਲੇ ਦੇਖ ਰਹੇ ਨੇ, ਸੁਣ ਰਹੇ ਨੇ, ਤੇ ਅੱਛਾ ਥੀਏਟਰ ਕਰੀਏ ਤਾਂ ਕੀ ਲੋੜ ਹੈ ਕਿਸੇ ਪਾਸੇ। ਲੇਕਿਨ ਉਹ ਦੱਸੇ ਜਿਹੜੇ ਛਾਪੇ ਉਦੋਂ ਪਏ ਨੇ ਉਹ ਉਹਨਾਂ ਨੇ ਨਹੀਂ ਵੇਖਿਆ। ਉਹ ਕਹਿੰਦੇ ਨੇ ਫਿਰ ਜੀ ਖੋਤਾ ਘੋੜਾ ਇੱਕ ਬਰਾਬਰ ਹੋ ਜਾਂਦਾ। ਸਾਡਾ ਤੇ ਲਾਹੌਰ ਡਰਾਮਾ ਲੱਗਿਆ ਸੀ, ਮੇਰੇ ਡਰਾਮੇ ਦਾ ਨਾਂ ਸੀ ਪੇਟ ਪਾਪ ਔਰ ਬਾਪ। ਹਾਂਜੀ ਠੀਕ ਹੈ ਜੀ। ਤੇ ਉਹ ਇਤਨਾ ਇਸਲਾਹੀ ਡਰਾਮਾ, ਮਤਲਬ ਬੜਾ ਰੋਲ ਪਿੱਟਣ ਵਾਲਾ ਔਰ ਬੜਾ ਸੀਕਵੈਂਸ ਡਰਾਮੇ ਦੇ ਨਾਂ ਹੀ ਐਸਾ ਪੇਟ ਪਾਪ ਔਰ ਬਾਪ। ਤੇ ਉਹਦੇ ਸਾਡੀ ਗ੍ਰਿਫਤਾਰੀ ਹੋਈ ਸੀ। ਅਸੀਂ ਵੀ ਥਾਣੇ ਚਲੇ ਗਏ ਸਨ, ਮੈਂ ਬਲਾਲ ਚੌਧਰੀ, ਆਪਣਾ ਜ਼ਫਰੀ ਖਾਨ ਸਾਹਿਬ, ਪ੍ਰਵੇਸ਼ ਕੈਫੀ ਸਾਹਿਬ, ਅਸੀਂ ਪੂਰੀ ਰਾਤ ਉਹਦੇ ਨਾਲ ਉੱਥੇ ਰਹੇ ਹਾਂ ਥਾਣੇ। ਅਗਲੇ ਦਿਨ ਜ਼ਮਾਨਤ ਹੋਈ ਹੈ। ਲੇਕਿਨ ਤਕਲੀਫ ਇਸ ਗੱਲ ਦੀ ਸੀ ਕਿ ਯਾਰ ਜਿਹੜੇ ਜਿਨ੍ਹਾਂ ਨੂੰ ਫੜਨਾ ਚਾਹ ਰਹੇ ਸਨ ਉਹਨਾਂ ਨੂੰ 10 ਮਿੰਟ ਪਹਿਲੇ ਇਤਲਾਹ ਹੋ ਗਈ ਸੀ ਕਿ ਤੁਸੀਂ ਨਿਕਲ ਜਾਓ। ਅੱਛਾ ਉਹ ਚਲੇ ਗਏ, ਉਹ ਨਿਕਲ ਗਏ ਸਨ। ਮਤਲਬ ਜਿਨ੍ਹਾਂ ਖਵਾਤੀਨ ਦੀ ਨਿਸ਼ਾਨਦੇਹੀ ਕੀਤੀ ਗਈ ਕਿ ਅੱਜ ਇਹਨੂੰ ਫੜਨਾ ਹੈ, ਇਹਨੂੰ ਫੜਨਾ ਹੈ, ਇਹਨੂੰ ਫੜਨਾ ਹੈ ਜੀ, ਤੇ ਉਹ ਫਿਰ ਉਹਨਾਂ ਦੇ ਵਿੱਚੋਂ ਕਿਸੇ ਨੇ ਇਤਲਾਹ ਦਿੱਤੀ ਤਾਂ ਬਚ ਵੀ ਗਏ ਸਨ ਤੇ ਫੜੇ ਸਾਰੇ ਨਜਾਇਜ਼ ਹੋ ਗਏ ਸਨ। ਉਹ ਤਕਲੀਫ ਨੂੰ ਉਹਨਾਂ ਛਾਪਿਆਂ ਦੀ ਇਹ ਰਹੇਗੀ ਕਿ ਉਸ ਛਾਪੇ ਦੌਰਾਨ ਕਿਸੇ ਕਾਂਸਟੇਬਲ ਨੇ ਮਸਤਾਨਾ ਸਾਹਿਬ ਦੇ ਮੂੰਹ ਤੇ ਥੱਪੜ ਮਾਰਿਆ ਸੀ। ਫਿਰ ਉਸ ਤੋਂ ਬਾਅਦ ਮਸਤਾਨਾ ਸਾਹਿਬ ਫੀਲਡ ਛੱਡ ਕੇ ਫਿਰ ਉਹ ਸਾਨੂੰ ਉਹੋ ਜਿਹੇ ਪਿਆਰੇ ਫਨਕਾਰ, ਸੁੱਚੇ ਫਨਕਾਰ, ਅੱਛੇ ਫਨਕਾਰ ਫਿਰ ਇਸ ਥੀਏਟਰ ਤੇ ਨਹੀਂ ਆਏ, ਵਾਪਸ ਨਹੀਂ ਆਏ। ਇੱਕ ਹੋਰ ਵਾਕਿਆ ਬੜਾ ਮਜ਼ੇਦਾਰ ਜੀ। ਜੁੱਤੀ ਪਾਈ ਮੈਂ ਕੈਂਚੀਓ ਜੀ ਦੇ ਵਿੱਚ ਬਦਰਾਂ ਦੀਆਂ ਤੇ ਉਹ ਸ਼ੂ ਤੋਂ ਪਹਿਲੇ ਟੁੱਟ ਗਈ। ਅੱਛਾ ਜੀ। ਤੇ ਉਹ ਜ਼ੁਲਫੀ ਨੇ ਨਾ ਕਿਹਾ ਉਹ ਅੱਗ ਸੇਕ ਰਹੇ ਸੀ, ਸਰਦੀਆਂ ਦਾ ਡਰਾਮਾ ਸੀ, ਤੇ ਉਹ ਲੱਕੜ ਜਲਾਈ ਸੀ, ਉਹਦੇ 'ਚ ਇੱਕ ਕੇਲ ਸੀ, ਉਹਨੇ ਕਿਹਾ ਹੁਣੇ ਜੋੜ ਦਿੰਦੇ ਆ। ਉਹਨੇ ਅੱਜ ਕੇਲ ਠੋਕਿਆ ਤੇ ਉਹ ਜੁੱਤੀ ਜੋੜ ਗਈ, ਮੈਂ ਸੈੱਟ ਤੇ ਜਾਣ ਜੋਗਾ ਹੋ ਗਿਆ। ਹੁਣ ਸੀਨ ਇਸ ਤਰ੍ਹਾਂ ਦਾ ਚੱਲਦਾ ਸੀ ਕਿ ਸਰਦਾਰ ਸਾਹਿਬ ਉਹਦੇ 'ਚ ਜ਼ੁਲਫੀ ਸੱਚੀ ਮੁੱਚੀ ਨੈਚੁਰਲ ਚੌਲ ਤੇ ਗੋਸ਼ਤ ਪਕਾਉਂਦਾ ਸੀ ਸੈੱਟ ਦੇ ਉੱਤੇ ਨਾ, ਕੁਕਿੰਗ ਦਾ ਮੈਂ ਜ਼ੁਲਫੀ ਨਾ ਉੱਪਰ ਸਾਂ ਤੇ ਮੈਂ ਉਹਨੂੰ ਚੀਜ਼ਾਂ ਲਿਆ ਮੁਹੱਈਆ ਕਰਨਾ ਤੇ ਉਹ ਪਕਾ ਰਿਹਾ। ਤੜਕਾ ਲੱਗਦਾ ਸੀ, ਹਾਲ 'ਚ ਖੁਸ਼ਬੂ ਫੈਲ ਜਾਂਦੀ ਸੀ। ਜ਼ੁਲਫੀ ਨੂੰ ਖੁਸ਼ਬੂ ਦੀਆਂ ਤਰੈਪਾਂ ਜ਼ੁਲਫੀ ਕੀ ਤੜਕਾ ਲਾਇਆ ਉੱਤੋਂ ਗੁਜਰਾ ਉੱਤੋਂ ਤੜਕਾ ਹੈ, ਉੱਤੋਂ ਜ਼ੁਲਫੀ ਉਹਨਾਂ ਦੇ ਸਾਹਮਣੇ ਚਾਂਪਾਂ ਧੋ ਰਿਹਾ ਵਾ। ਸੁਭਾਨ ਅੱਲਾਹ। ਉਹ ਨਹੀਂ ਗੱਲ ਕਰ ਰਿਹਾ ਡਰਾਮੇ 'ਚ ਕੋਈ, ਉਹਦਾ ਆਪਣਾ ਚੱਲਦੇ ਡਰਾਮੇ 'ਚ ਭਲਵਾਨ ਤੁਹਾਡੇ ਹੱਥੀ ਨਹੀਂ ਪੈ ਗਿਆ। ਨਹੀਂ, ਸਾਰੀ ਦੁਨੀਆ ਜ਼ੁਲਫੀ ਵਾਲ ਵੇਖ ਰਹੀ। ਡਰਾਮਾ ਇੱਕ ਸਾਈਡ ਤੇ ਜ਼ੁਲਫੀ ਨੇ ਚਾਂਪਾਂ ਧੋਤੀਆਂ ਨੇ, ਉਹ ਵੇਚ ਸੁੱਟੀਆਂ ਨੇ, ਭੋਨੀ ਲਾਈ, ਆਵਾਜ਼ ਆਈ, ਬਕਾਇਦਾ ਪ੍ਰੈਸ਼ਰ ਦੀ ਸੀਟੀ ਵੱਜੀ ਹੈ ਤੇ ਹਾਂਡੀ ਤਿਆਰ ਹੋ ਗਈ ਹੈ ਤੇ ਗੋਗਾ ਜੀ। ਵਾਹ।
ਗੋਗਾ ਜੀ ਜਿਹੜੇ ਨੇ ਉਹ ਬਣੇ ਨੇ ਸਾਡੇ ਮੁਖਾਲਫ ਹਾਂ। ਹਮਸਾਇਆਂ ਦੇ ਗੋਗਾ। ਉਹਨਾਂ ਨਾਲ ਮੇਰੀ ਲੜਾਈ ਹੁੰਦੀ ਤੇ ਮੈਂ ਰੋਜ਼ ਉਹਨਾਂ ਦੇ ਸਿਰ 'ਚ ਮਾਰਨੀ ਹੁੰਦੀ ਸੀ ਜੁੱਤੀ। ਉਹ ਜਦੋਂ ਮੈਂ ਮਾਰੀ ਨਾ ਜੁੱਤੀ ਤੇ ਇੰਜ ਖਿੱਚੀ ਓਏ ਹੋਏ ਤੇ ਮੇਰੇ ਮੂੰਹ ਦੇ ਉੱਤੇ ਖੂਨ ਦੇ ਢੇਰ। ਗੋਗਾ ਜੀ ਨੇ ਮੈਨੂੰ ਹੂੜਾ ਮਾਰਿਆ, ਮੈਂ ਬਚ ਗਿਆ, ਮੈਂ ਹਾਲ ਚ ਉਤਰਿਆ, ਕਸ਼ਮੀਰ ਮਹਲ ਸੈਲਮਾ ਸੀ, ਨੱਸ ਕੇ ਬਾਹਰ ਚਲਾ ਗਿਆ, ਮੈਂ ਜੀਟੀ ਰੋਡ ਤੋਂ ਪਾਰ ਚਲਾ ਗਿਆ ਤੇ ਇਧਰੋਂ ਗੋਗਾ ਜੀ ਇੱਟਾਂ ਮਾਰਨ, ਓਏ ਤੇਰੇ ਆਸੇ ਕਾਮੇਡੀਅਨ ਜ਼ੁਲਫੀ ਪਿੱਛੋਂ ਫੜ ਰਿਹਾ। ਮੈਂ ਕਿਹਾ ਮਰਵਾਨ ਵਾਲਾ ਜ਼ੁਲਫੀ ਤੂੰ ਹੀ। ਇਹ ਰਿਕੁਐਸਟ ਕਰਾਂਗਾ ਤੁਹਾਨੂੰ, ਮੈਂ ਇੱਥੇ ਇੱਕ ਡਰਾਮਾ ਕਰਨ ਆਇਆ ਸਾਂ ਤੇ ਤੁਸੀਂ ਉਸ ਪੀਕੇ ਬਣੇ ਸੋ, ਹਾਂਜੀ ਜੇ ਸਟੇਪ ਪਾਈ ਸੀ ਤੇ ਗਲੋਂ ਲੰਗੇ ਸੋ, ਤੇ ਮੈਂ ਜੋ ਤੁਹਾਡਾ ਲੱਕ ਵੇਖਿਆ ਤੁਹਾਡੀ ਕਮਰ ਉੱਤੇ ਪੂਰੀ ਜੁੱਤੀ ਛਪੀ ਸੀ। ਹਾਂਜੀ ਤੇ ਮੈਂ ਕਿਹਾ ਯਾਰ ਨਾ ਇਹ ਕੀ ਤੂੰ ਇਹ ਕੰਮ ਦਾ ਹਿੱਸਾ ਨਾ ਯਾਰ, ਇਹ ਅੱਛੀ ਗੱਲ ਨਹੀਂ, ਇਸ ਤਰ੍ਹਾਂ ਜੁੱਤੀਆਂ ਮਾਰਨਾ ਜਾਂ ਚਪੇੜ ਮਾਰਨਾ ਇਹ ਵੀ ਕੋਸ਼ਿਸ਼ ਕਰਿਆ ਕਰੋ ਕਿ ਨਹੀਂ ਹੁਣ ਛੱਡ ਗਏ। ਅੱਛੀ ਗੱਲ। ਉਹ ਆਖਰੀ ਜੁੱਤੀ ਛੱਪੀ ਸੀ ਉਦੋਂ ਜਦੋਂ ਤੁਸੀਂ ਕਹਿ ਗਏ ਹੋ। ਹਾਂ। ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਸਾਡਾ ਡਰਾਮਾ ਰਿਕਾਰਡ। ਨਹੀਂ ਮੈਂ ਤਾਂ ਇੱਥੇ ਡਰਾਮਾ ਜੋ ਕਰ ਰਿਹਾ ਤੇ ਮੈਂ ਸਟੇਜ ਦੇ ਉੱਤੇ ਦੇਖਿਆ ਜਿਸ ਸਨੂਕਰ 'ਚ ਮੈਂ ਗਿਆ ਉੱਥੇ ਜੁੱਤੀ ਪਈ ਹੈ। ਮੈਂ ਕਿਹਾ ਆਪਣੀ ਕੋਈ ਟੂਣਾ ਹੈਗਾ ਕਿ ਡਰਾਮੇ ਨੂੰ ਨਜ਼ਰ ਨਾ ਲੱਗੇ। ਉਹ ਸਾਰਾ ਉਹ ਬਿਲਟਅਪ ਵਾਲੇ ਆਰਟਿਸਟ ਜਿਹੜੇ ਨਾ ਹੁਣ ਚਲੇ ਗਏ ਨੇ। ਤੁਸੀਂ ਸਾਨੂੰ ਗੱਲ ਸਮਝਾਇਆ, ਅੱਛੀ ਗੱਲ ਸਮਝਾਈ, ਮੈਂ ਆਪਣੇ ਇਸ ਖਾਨੇ 'ਚ ਭਾਈ ਮੈਂ ਉਸ ਤੋਂ ਬਾਅਦ ਛੱਡ ਦਿੱਤੀ ਕਿਉਂਕਿ ਮੇਰੇ ਚੋਂ ਇੱਕ ਗੱਲ ਤੇ ਗਈ ਨਾ ਜਿਹੜੀ ਮਾਯੂਬ ਹੈ। ਉਹਦੀ ਵਜ੍ਹਾ ਦੱਸਾਂ ਕੀ ਕਿ ਤੁਹਾਨੂੰ ਜਿਹੜੇ ਪਿਆਰ ਕਰਨ ਵਾਲੇ ਨਾ ਜਿਹੜੇ ਤੈਨੂੰ ਹਾਲ 'ਚ ਬੈਠ ਕੇ ਡਰਾਮਾ ਵੇਖ ਰਹੇ ਨੇ, ਉਹ ਤੈਨੂੰ ਜ਼ਰਾ ਵੀ ਕੁਝ ਕਹੇਗਾ ਜਾਂ ਤੈਨੂੰ ਕੋਈ ਤਕਲੀਫ ਹੋਏਗੀ ਨਾ ਤੇ ਉਹਨੂੰ ਉਸ ਤੋਂ ਜ਼ਿਆਦਾ ਤਕਲੀਫ ਹੁੰਦੀ ਚਾਹਣ ਵਾਲੇ ਨੂੰ ਬਿਲਕੁਲ ਕਿ ਯਾਰ ਇਹ ਕੀ ਹੋਇਆ ਯਾਰ, ਮੈਨੂੰ ਇਹਨੂੰ ਕਿਉਂ ਮਾਰਿਆ। ਇਹ ਫਰੈਂਡਸ਼ਿਪ ਹੁੰਦੀ, ਪਿਆਰ ਹੁੰਦਾ। ਆਸ਼ਿਕ ਠੀਕ ਹੈ ਦੀ ਨਾ? ਤਾਂ ਤਕਲੀਫ ਫਨਕਾਰ ਕਦੀ ਇੰਡੀਪੈਂਡੈਂਟ ਹੁੰਦਾ, ਮਤਲਬ ਤੁਸੀਂ ਸਮਝ ਰਹੇ ਕਿ ਮੈਂ ਇਕੱਲਾ ਹੈਗਾ, ਮੈਂ ਜੋ ਮਰਜ਼ੀ ਹਰਕਤ ਕਰਾਂ, ਜਿੱਥੇ ਮਰਜ਼ੀ ਜਾਵਾਂ, ਜਿਸ ਤਰ੍ਹਾਂ ਮਰਜ਼ੀ ਕਰਾਂ, ਜਿਸ ਤਰ੍ਹਾਂ ਮਰਜ਼ੀ ਫਿਰਾਂ। ਉਹ ਤੁਹਾਡੇ ਜਿਹੜੇ ਵੇਖਣ ਵਾਲੇ ਨੇ ਉਹ ਤੁਹਾਨੂੰ ਉਸ ਤਰ੍ਹਾਂ ਨਹੀਂ ਵੇਖਣਾ ਚਾਹੁੰਦੇ, ਉਹ ਜਿਸ ਤਰ੍ਹਾਂ ਤੁਹਾਨੂੰ ਵੇਖਣਾ ਚਾਹੁੰਦੇ ਨੇ ਕਿ ਯਾਰ ਸਾਨੂੰ ਇਹ ਸੋਹਣਾ ਨਜ਼ਰ ਆਵੇ, ਚੰਗਾ ਨਜ਼ਰ ਆਵੇ, ਪਿਆਰਾ ਨਜ਼ਰ ਆਵੇ, ਤੇ ਤੁਸੀਂ ਆਪਣੇ ਚਾਹਣ ਵਾਲਿਆਂ ਨੂੰ ਉਸ ਤਰ੍ਹਾਂ ਹੀ ਨਜ਼ਰ ਆਉਣਾ। ਲਓ ਨਾਜ਼ਰੀਨ, ਅੱਜ ਸਾਡੇ ਨਾਲ ਅਮਜਦ ਰਾਣਾ ਸਾਹਿਬ ਸਨ। ਹੁਣ ਪ੍ਰੋਗਰਾਮ ਦਾ ਵੇਲਾ ਭੁਗਤਾ ਪਿਆ ਹੈ। ਸਰਦਾਰ ਇਕਬਾਲ ਤੇ ਅਮਜਦ ਰਾਣਾ ਸਾਹਿਬ ਨੂੰ ਇਜਾਜ਼ਤ ਦਿਓ। ਇਨਸ਼ਾਅੱਲਾ ਫਿਰ ਮੁਲਾਕਾਤ ਹੋਏਗੀ। ਅੱਲਾ ਹਾਫਿਜ਼।